ਇਹਨਾਂ ਦਾ ਲੈਫਟੀਨੈਂਟ ਜਨਰਲ ਇੱਕ ਟੀਵੀ ਚੈਨਲ ਤੇ ਬੈਠ ਕੇ ਵਾਟਰ ਬੌਂਬ ਕਹਿੰਦਾ ਕਿ ਜੀ ਅਸੀਂ ਪਾਣੀ ਡੈਮਾਂ 'ਚ ਇਕੱਠਾ ਕਰਾਂਗੇ, ਅੱਧੀ ਰਾਤ ਨੂੰ ਅਸੀਂ ਜਿਹੜਾ ਰੋਕਿਆ ਪਾਣੀ ਛੱਡਾਂਗੇ, ਪਾਕਿਸਤਾਨ ਉਹਨੂੰ ਮੈਨੇਜ ਨਹੀਂ ਕਰ ਸਕਦਾ, ਇਵੇਂ ਅਸੀਂ ਡੋਬ ਕੇ ਜਿਹੜਾ ਮਾਰਾਂਗੇ। ਔਰ ਇਹੀ ਗੱਲ ਉਹਨਾਂ ਦਾ ਗੋਬਰ ਆਰੀਆ ਆਪਣੇ ਸ਼ੋਅ 'ਚ ਕਹਿੰਦਾ ਕਿ ਪਹਿਲੇ ਪਿਆਸੇ ਮਾਰੋ ਫਿਰ ਡੁਬੋ ਕੇ ਮਾਰੋ। ਹੁਣ ਉਹੀ ਗੱਲ ਸ਼ਿਵ ਸੈਨਾ ਜਾਂ RSS ਜਾਂ ਉਹਨਾਂ ਦੀ ਇੱਕ ਹਾਇਰ ਲੈਵਲ ਮੀਟਿੰਗ 'ਚ ਬੈਠਾ ਇੱਕ ਉਹਨਾਂ ਦਾ ਕਹਿ ਰਿਹਾ ਹੈ ਕਿ ਡੈਮ ਕੇ ਦਰਵਾਜ਼ੇ ਪੱਕੇ ਖੋਲ ਦੋ, ਨਾ ਰਹੇ ਬਾਂਸ ਨਾ ਬਜੇ ਬਾਂਸਰੀ। ਹੁਣ ਜਨਰਲ ਦਵੇਦੀ ਇਹ ਇਸ ਮੁੱਦੇ ਦੇ ਉੱਤੇ ਕਹਿ ਰਿਹਾ ਹੈ ਯੂ ਮੇ ਬੀ ਥਿੰਕਿੰਗ that on May 10th the war finished, ਵੀ ਤੁਹਾਨੂੰ ਲੱਗਦਾ ਹੋਣਾ ਵੀ 10 ਮਈ ਨੂੰ ਲੜਾਈ ਖਤਮ ਹੋਈ। No, because it continued for a long time, because so many decisions were to be taken, and beyond that of course it will be difficult for me to share here। ਇਸ ਬਾਰੇ ਹੁਣ ਕੋਈ ਸ਼ੱਕ ਨਹੀਂ ਲੱਗਦਾ ਕਿ ਵੀ ਇਹ ਜਿਹੜਾ ਵਾਟਰ ਬੌਂਬ ਹੈ ਇਹ ਇਸੇ ਹੀ ਆਪਰੇਸ਼ਨ ਸੰਦੂਰ, ਕਿਉਂਕਿ ਕੰਟੀਨਿਊਟੀ ਔਰ ਇਹ ਦਵੇਦੀ ਜਦੋਂ ਕਿ ਪੂਰੇ ਹੜ੍ਹ ਆਏ ਹੋਏ ਨੇ ਉਦੋਂ ਕਹਿ ਰਿਹਾ ਵੀ ਬੰਦ ਨਹੀਂ ਕੀਤਾ, ਔਰ ਉਹੀ ਜਿਹਦੀ ਕਿਤਾਬ ਰਿਲੀਜ਼ ਦੇ ਉੱਤੇ ਇਹ ਦਵੇਦੀ ਕਹਿ ਰਿਹਾ ਵੀ ਆਪਰੇਸ਼ਨ ਜਾਰੀ ਹੈ, ਉਹ ਕਹਿ ਰਿਹਾ ਵੀ ਅਸੀਂ ਹੁਣ ਪਾਣੀ ਨੂੰ ਵੈਪਨ ਦੇ ਤੌਰ ਤੇ ਵਰਤਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਾਂਗੇ ਕਿ ਜਦੋਂ ਭਾਰਤ ਦਾ ਫੌਜੀ ਜਨਰਲ ਤ੍ਰਿਵੇਦੀ ਕਹਿੰਦਾ ਹੈ ਕਿ ਜੰਗ ਅਜੇ ਖਤਮ ਨਹੀਂ ਹੋਈ, ਆਪਰੇਸ਼ਨ ਸੰਦੂਰ ਜਾਰੀ ਹੈ, ਤਾਂ ਇਸ ਦਾ ਮਤਲਬ ਸਮਝਣਾ ਔਖਾ ਨਹੀਂ ਹੈ। ਪੰਜਾਬ ਨੂੰ ਡੋਬਣ ਲਈ ਵਰਤਿਆ ਗਿਆ ਪਾਣੀ ਦਾ ਯਾਨੀ ਕਿ ਵਾਟਰ ਬੌਂਬ ਆਪਰੇਸ਼ਨ ਸੰਦੂਰ ਦਾ ਪਾਰਟ 2 ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਆਲਮੋਸਟ ਹੁਣ 1 ਮਹੀਨੇ ਦੇ ਕਰੀਬ ਹੀ ਹੋ ਜਾਣਾ, 3 ਹਫ਼ਤੇ ਤੋਂ ਜ਼ਿਆਦਾ ਜਦੋਂ ਇਨੀਸ਼ੀਅਲੀ ਪੰਜਾਬ ਹੜ੍ਹਾਂ ਦੀ ਲਪੇਟ ਵਿੱਚ ਲਿਆਂਦਾ ਗਿਆ। ਅਸੀਂ ਦੇਖਿਆ ਕਿ ਕਿਵੇਂ ਇੱਕ ਪਾਸੇ ਪੰਜਾਬ ਦੇ ਬਹਾਦਰ ਲੋਕਾਂ ਦੀ, ਜਿਨ੍ਹਾਂ 'ਚ ਜ਼ਾਹਰ ਹੈ ਪ੍ਰੋਮੀਨੈਂਟਲੀ ਸਿੱਖ ਕਮਿਊਨਿਟੀ ਹੀ ਇਨ ਦਾ ਫੋਰਫਰੰਟ ਹੈ, ਜਿਵੇਂ ਉਹਨਾਂ ਨੇ ਇਸ ਦਾ ਮੁਕਾਬਲਾ ਕੀਤਾ, ਜਿਵੇਂ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ, ਜਿਵੇਂ ਬੰਨ੍ਹ ਬੰਨ੍ਹਣ ਤੋਂ ਲੈ ਕੇ ਕਿਸ਼ਤੀਆਂ ਬਣਾਉਣ ਤੱਕ ਔਰ ਸੇਫਟੀ 'ਚ ਉਹਨਾਂ ਨੇ ਜਿਵੇਂ ਲੋਕਾਂ ਨੂੰ ਪਹੁੰਚਾਇਆ। ਇਹੀ ਕਾਰਨ ਹੈ ਕਿ ਜਿਹੜੀਆਂ ਡੈਥਸ ਨੇ ਬਹੁਤ ਥੋੜ੍ਹੀਆਂ ਹੋਈਆਂ ਨੇ ਕੰਪੈਰੇਟਿਵਲੀ। ਹਾਲਾਂਕਿ ਅਸੀਂ ਹਿਮਾਚਲ ਦੇ ਵਿੱਚ ਕਲਾਊਡ ਬਰਸਟ ਆਪਣੀ ਥਾਂ, ਲੇਕਿਨ ਕਿੰਨੇ ਹੀ ਪਾਣੀ ਦੇ ਵਿੱਚ ਉੱਤਰਾਖੰਡ ਦੇ ਵਿੱਚ, ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਈਵਨ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਜਾਨੀ ਨੁਕਸਾਨ ਕਾਫੀ ਹੋਇਆ। ਲੇਕਿਨ ਇੱਕ ਵੱਡਾ ਕਾਰਨ ਜਿਹੜਾ ਪੰਜਾਬ ਦੇ ਵਿੱਚ, ਬੇਸ਼ੱਕ ਜਿਵੇਂ ਅਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਬਹੁਤ ਵੱਡਾ 4-5 ਲੱਖ ਏਕੜ ਜ਼ਮੀਨ ਦੇ ਵਿੱਚ ਪਾਣੀ ਹੈ, ਲਗਭਗ 1400 ਤੋਂ ਜ਼ਿਆਦਾ ਪਿੰਡ ਪਾਣੀ 'ਚ ਡੁੱਬੇ ਨੇ, ਔਰ ਪ੍ਰਭਾਵਿਤ ਆਲਮੋਸਟ 22-23 ਸਾਰੇ ਹੀ ਜ਼ਿਲ੍ਹੇ ਹੋਏ ਨੇ, ਕੋਈ ਥੋੜ੍ਹਾ ਕੋਈ ਬਹੁਤਾ। ਔਰ ਇਸ ਸਾਰੇ ਪੀਰੀਅਡ 'ਚ ਜਿੱਥੇ ਲੋਕਾਂ ਦੀ ਰਿਜ਼ੀਲੀਅੰਸ, ਸਿੱਖ ਕੌਮ ਦਾ ਜਿਹੜਾ ਡਿਫਾਇੰਟ ਐਟੀਟਿਊਡ ਜਿਹੜਾ ਜੰਗ ਦੇ ਮੈਦਾਨ 'ਚ ਵੀ ਨਜ਼ਰ ਆਉਂਦਾ ਹੈ, ਪੋਲੀਟੀਕਲ ਅਰੀਨਾ 'ਚ ਵੀ। ਮੋਦੀ ਅਮਿਤ ਸ਼ਾਹ, ਜਦੋਂ ਅਮਿਤ ਸ਼ਾਹ ਇਹ ਕਹਿੰਦਾ ਇੱਕ ਸਵਾਲ ਦੇ ਜਵਾਬ 'ਚ, ਉਹਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਜੀ ਤੁਹਾਡਾ 2027 ਦੀਆਂ ਚੋਣਾਂ 'ਚ ਪੰਜਾਬ ਕੀ हो, ਕਹਿੰਦਾ कि भी इस सृष्टि को ब्रह्मा ने बनाया, पर सृष्टि बनाने वाला ब्रह्मा भी नहीं जानता कि पंजाब में क्या होगा। ਇਸ ਤੋਂ ਇਹਨਾਂ ਦੀ ਫਰਸਟ੍ਰੇਸ਼ਨ ਵੀ ਜ਼ਾਹਰ ਸੀ। ਸੋ ਮੈਨੂੰ ਇਹ ਲੱਗਦਾ ਵੀ ਉਹਨਾਂ ਨੇ ਜਿੱਥੇ ਸਿੱਖਾਂ ਦੀ ਰਿਜ਼ੀਲੀਅੰਸ, ਚੜ੍ਹਤ ਜਾਂ ਜਿੱਥੇ ਵੀ ਸਾਡੀਆਂ ਪ੍ਰਾਪਤੀਆਂ, ਔਰ ਖ਼ਾਸ ਤੌਰ 'ਤੇ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਸੰਦੂਰ ਜਿਹੜਾ 7, 8, 9, 10 ਜਿਹੜਾ 4 ਰੋਜ਼ਾ ਜਿਹੜੀ ਜੰਗ ਮਿਸਾਈਲ ਔਰ ਡਰੋਨ ਦੀ ਸੀ, ਜਿਹਦੇ 'ਚ ਇਹਨਾਂ ਨੇ ਛਿੱਤਰ ਪੂਰੀ ਤਰ੍ਹਾਂ ਖਾਧੇ। ਹਾਲਾਂ 22 ਅਪ੍ਰੈਲ ਦੀ ਘਟਨਾ ਜਿਹੜਾ ਇਹਨਾਂ ਦਾ ਆਪਣਾ ਫਾਲਸ ਫਲੈਗ ਆਪਰੇਸ਼ਨ ਸੀ, ਉਸ ਨੂੰ ਆਧਾਰ ਬਣਾ ਕੇ ਪਾਕਿਸਤਾਨ ਦੇ ਉੱਤੇ ਧਾਵਾ ਬੋਲਿਆ ਗਿਆ, ਲੇਕਿਨ ਪਾਕਿਸਤਾਨ ਨੇ ਇਹਨਾਂ ਨੂੰ ਚੰਗਾ ਸਬਕ ਸਿਖਾਇਆ। ਔਰ ਇਸ ਦੇ ਵਿੱਚ ਜਿਹੜਾ ਸਿੱਖ ਕੌਮ ਦਾ, ਸਿੱਖ ਪੰਜਾਬ ਦਾ ਇੱਕ ਕੁਛ ਨਿਊਟਰਲ ਲੈਵਲ 'ਤੇ ਖਲੋ ਗਏ, ਪਰ ਇੱਕ ਗੱਲ ਜ਼ਾਹਰ ਸੀ ਕਿ ਸਿੱਖ ਕੌਮ ਨੇ ਕਿਹਾ ਇਹ ਸਾਡੀ ਬਿਲਕੁਲ ਜੰਗ ਨਹੀਂ ਹੈ। ਔਰ ਜੇ ਇਹ ਹੋਇਆ ਕਿ ਭਾਈ ਜਿਹੜਾ ਉਹਨਾਂ ਨੇ ਇਹ ਪ੍ਰਚਾਰ ਕਰਨਾ ਚਾਹਿਆ ਕਿ ਜੀ ਪਾਕਿਸਤਾਨ ਨੇ ਤਾਂ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਉਹ ਮਿਜ਼ਾਈਲ ਮਾਰਨੀ ਸੀ ਅਤੇ ਅਸੀਂ ਇਹ ਰੋਕਿਆ, ਉਹ ਸਾਰਾ ਝੂਠ ਨਿਕਲਿਆ। ਔਰ ਉਹਨਾਂ ਨੇ ਆਮ ਸਿੱਖਾਂ ਨੇ ਕਿਹਾ ਵੀ ਉਹਨਾਂ ਨੂੰ ਤਾਂ ਤੁਸੀਂ ਜਿਹੜਾ ਉਹ ਮਾਰਨੀ ਸੀ ਕਿ ਨਹੀਂ ਮਾਰਨੀ ਸੀ, ਤੁਹਾਡਾ ਪ੍ਰੋਪੇਗੈਂਡਾ।
ਤੁਸੀਂ ਤਾਂ ਟੈਂਕ ਤੋਪਾਂ ਚੜਾ ਕੇ ਸਾਡਾ ਅਕਾਲ ਤਖਤ ਢਾਇਆ ਹੋਇਆ। ਸੋ ਆਲਰੇਡੀ ਉਹਨਾਂ ਦਾ ਜਿਹੜਾ ਇੰਡੀਅਨ ਸਟੇਟ ਦਾ ਨੈਰੇਟਿਵ ਸੀ ਜੋ ਅਗੇਂਸਟ ਪਾਕਿਸਤਾਨ ਔਰ ਜੰਗ ਦੇ ਹੱਕ 'ਚ ਉਹਦੇ ਬਿਲਕੁਲ ਵਿਰੁੱਧ, ਸਿੱਖਾਂ ਨੇ ਕਿਹਾ ਜੀ ਨਹੀਂ, ਸਾਡੇ ਲਈ ਇੱਧਰ ਨਨਕਾਣਾ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ। ਈਵਨ ਗੀਤ ਵੀ ਆਇਆ ਕਿ ਭਾਈ ਅਸੀਂ ਪਾਕਿਸਤਾਨ ਮੁਰਦਾਬਾਦ ਨਹੀਂ ਕਹਿ ਸਕਦੇ ਕਿਉਂਕਿ ਉਹ ਸਾਡੀ ਪਾਕ ਧਰਤੀ ਹੈ। ਹੁਣ ਔਰ ਡਾਇਸਪੋਰਾ ਸਿੱਖਾਂ ਨੇ ਤਾਂ ਖੁੱਲ੍ਹ ਕੇ ਜਿਹੜਾ ਉਹ ਪਾਕਿਸਤਾਨ ਦੇ ਨਾਲ ਖਲੋਣ ਦੀ ਐਡਵੋਕੇਸੀ ਕੀਤੀ, ਕਿਉਂਕਿ ਇਹ ਸੀ ਕਿ ਵੀ ਇਹ ਫਾਲਸ ਫਲੈਗ ਆਪਰੇਸ਼ਨ ਹੈ ਜਿਹਨੂੰ ਆਧਾਰ ਬਣਾ ਕੇ ਇਹ ਜੰਗ ਦੇ ਬਹਾਨੇ ਪੰਜਾਬ ਦੀ ਤਬਾਹੀ ਚਾਹੁੰਦੇ ਨੇ ਦੋਵੇਂ ਪਾਸੇ। ਹੁਣ ਇਸ ਸਭ ਦੇ ਚੱਲਦਿਆਂ ਜਦੋਂ ਰਿਪੀਟਡਲੀ ਇਹਨਾਂ ਦੇ ਮੋਦੀ ਨੇ ਇਹ ਕਿਹਾ, ਰਾਜਨਾਥ ਸਿੰਘ ਨੇ ਪਾਰਲੀਮੈਂਟ 'ਚ ਕਿਹਾ, ਇਹਨਾਂ ਦੇ ਬਾਕੀਆਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਅਸੀਂ ਪੌਜ਼ ਕੀਤਾ ਹੈ, ਖਤਮ ਨਹੀਂ ਕੀਤਾ ਹੈ, ਓਵਰ ਨਹੀਂ ਹੈ, ਇਟ ਇਜ਼ ਕੰਟੀਨਿਊਇੰਗ। ਉਹਦੇ 'ਚ ਅਸੀਂ ਸਿਰਫ ਪੌਜ਼ ਉਹਦੇ 'ਚ ਕੀਤਾ ਹੈ। ਔਰ ਈਵਨ ਇਹ ਗੱਲ ਕੁਛ ਦਿਨ ਪਹਿਲਾਂ ਜਿਹਦਾ ਅਸੀਂ ਜ਼ਿਕਰ ਵੀ ਆਲਰੇਡੀ ਇੱਕ ਪ੍ਰੋਗਰਾਮ ਦੇ ਵਿੱਚ ਕੀਤਾ ਸੀ ਕਿ ਇੱਕ ਇਹਨਾਂ ਦਾ ਹੀ ਜਿਹੜਾ ਲੈਫਟੀਨੈਂਟ ਜਨਰਲ ਜਿਹੜਾ ਹੁਣੇ ਹੀ ਰਿਟਾਇਰ ਹੋਇਆ ਲੈਫਟੀਨੈਂਟ ਜਨਰਲ KGS ਢਿੱਲੋਂ, ਉਹ ਇੱਕ ਕਿਤਾਬ ਲਿਖਦਾ ਹੈ ਆਪਰੇਸ਼ਨ ਸੰਦੂਰ ਦਾ ਅਨਟੋਲਡ ਸਟੋਰੀ ਆਫ ਇੰਡੀਆਜ਼ ਡੀਪ ਸਟ੍ਰਾਈਕਸ ਇਨਸਾਈਡ ਪਾਕਿਸਤਾਨ। ਹੁਣ ਇਸ ਕਿਤਾਬ ਦਾ ਉਦਘਾਟਨ ਕਰਦਾ ਹੈ ਭਾਰਤੀ ਫੌਜ ਦਾ ਚੀਫ ਜਨਰਲ ਦਵੇਦੀ, ਔਰ ਉਸ ਦੇ ਵਿੱਚ ਜਿਹੜਾ ਹੈ ਉਹ ਜਿਹੜੀ ਗੱਲ ਕਹਿੰਦਾ ਆਰਮੀ ਚੀਫ ਜਨਰਲ ਉਪੇਂਦਰ ਦਵੇਦੀ ਇਸ ਬੁੱਕ ਰਿਲੀਜ਼ ਦੇ ਮੌਕੇ ਕਹਿੰਦਾ ਹੈ ਕਿ ਇਟ ਡੈਲਵਸ ਇਨਟੂ ਦਾ ਪੋਲੀਟੀਕਲ ਕਲੈਰਿਟੀ, ਕਿ ਜੀ ਅਸੀਂ ਪੋਲੀਟੀਕਲ ਕਲੈਰਿਟੀ ਦਿੱਤੀ ਹੈ, ਇੰਟਰਪ੍ਰੀਟੇਸ਼ਨ ਆਫ ਫੁੱਲ ਫਰੀडम which was given to the armed forces and the setting up of politico-military objectives for the decisive action। ਕਿ ਸਾਨੂੰ ਫੌਜ ਨੂੰ ਬਿਲਕੁਲ ਆਜ਼ਾਦੀ ਦਿੱਤੀ ਸੀ, ਅਸੀਂ ਜੋ ਮਰਜ਼ੀ ਕਰੀਏ, ਸਾਰਾ ਉਹਨੂੰ ਸਪੈਸੀਫਾਈ ਕਰਦਾ। ਪਰ ਜਿਹੜੇ ਉਹਦੇ ਲਫ਼ਜ਼ ਨੇ ਜਿੱਥੋਂ ਇਹ ਹੁੰਦਾ ਹੈ ਕਿ ਵੀ ਇਹ ਜਿਹੜਾ ਜਦੋਂ ਇਹ ਕਹਿੰਦੇ ਸੀ ਕਿ ਪੌਜ਼ ਹੈ ਤੇ ਜੋ ਕੁਛ ਇਹ ਵਾਟਰ ਐਜ਼ ਏ ਵੈਪਨ, ਜਿਸ ਨੂੰ ਇਹਨਾਂ ਦਾ ਲੈਫਟੀਨੈਂਟ ਜਨਰਲ ਇੱਕ TV ਚੈਨਲ ਤੇ ਬੈਠ ਕੇ ਵਾਟਰ ਬੌਂਬ ਕਹਿੰਦਾ ਕਿ ਜੀ ਅਸੀਂ ਪਾਣੀ ਡੈਮਾਂ 'ਚ ਇਕੱਠਾ ਕਰਾਂਗੇ, ਅੱਧੀ ਰਾਤ ਨੂੰ ਅਸੀਂ ਜਿਹੜਾ ਰੋਕਿਆ ਪਾਣੀ ਛੱਡਾਂਗੇ, ਪਾਕਿਸਤਾਨ ਉਹਨੂੰ ਮੈਨੇਜ ਨਹੀਂ ਕਰ ਸਕਦਾ, ਇਵੇਂ ਅਸੀਂ ਡੋਬ ਕੇ ਜਿਹੜਾ ਮਾਰਾਂਗੇ। ਔਰ ਇਹੀ ਗੱਲ ਉਹਨਾਂ ਦਾ ਗੋਬਰ ਆਰੀਆ ਆਪਣੇ ਸ਼ੋਅ 'ਚ ਕਹਿੰਦਾ ਕਿ ਪਹਿਲੇ ਪਿਆਸੇ ਮਾਰੋ ਫਿਰ ਡੁਬੋ ਕੇ ਮਾਰੋ। ਹੁਣ ਉਹੀ ਗੱਲ ਸ਼ਿਵ ਸੈਨਾ ਜਾਂ RSS ਜਾਂ ਉਹਨਾਂ ਦੀ ਇੱਕ ਹਾਇਰ ਲੈਵਲ ਮੀਟਿੰਗ 'ਚ ਬੈਠਾ ਇੱਕ ਉਹਨਾਂ ਦਾ ਕਹਿ ਰਿਹਾ ਕਿ ਡੈਮ ਕੇ ਦਰਵਾਜ਼ੇ ਪੱਕੇ ਖੋਲ ਦਿਓ, ਨਾ ਰਹੇ ਬਾਂਸ ਨਾ ਬਜੇ ਬਾਂਸਰੀ, ਕਿ ਵੀ ਤੁਸੀਂ ਡਿਸਟਰੋਏ ਕਰ ਦਿਓ ਲੌਕ ਸਟੌਕ ਐਂਡ ਬੈਰਲ, ਔਰ ਸਾਰੇ ਜਿਹੜੇ ਨੇ ਖਿੜਖੜਾ ਕੇ ਹੱਸ ਕੇ ਉਹਨੂੰ ਦਾਦ ਦੇ ਰਹੇ। ਹੁਣ ਜਨਰਲ ਦਵੇਦੀ ਇਹ ਇਸ ਮੁੱਦੇ ਦੇ ਉੱਤੇ ਕਹਿ ਰਿਹਾ ਯੂ ਮੇ ਬੀ ਥਿੰਕਿੰਗ that on May 10th the war finished, ਕਿ ਵੀ ਤੁਹਾਨੂੰ ਲੱਗਦਾ ਹੋਣਾ ਵੀ 10 ਮਈ ਨੂੰ ਲੜਾਈ ਖਤਮ ਹੋ ਗਈ। No, because it continued for a long time, because so many decisions were to be taken, and beyond that of course it will be difficult for me to share here। ਅਜੇ ਤਾਂ ਬੜੇ ਡਿਸੀਜਨ ਲੈਣੇ ਨੇ ਔਰ ਇਹ ਮੇਰੇ ਲਈ ਡਿਫਿਕਲਟ ਹੋਏਗਾ ਇਹ ਸ਼ੇਅਰ ਕਰਨਾ ਕਿ ਵੀ ਇਹ ਜਿਹੜਾ ਇੰਡੀਆ ਲਾਂਚਡ ਆਪਰੇਸ਼ਨ ਸੰਦੂਰ ਅਰਲੀ ਔਨ May 7, ਜਿਹੜਾ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਫਲਾਣੇ ਇਨਫਰਾਸਟ੍ਰਕਚਰ ਦੇ ਉੱਤੇ ਅਸੀਂ ਅਟੈਕ ਕੀਤੇ, ਪਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਨੂੰ ਪੌਜ਼ ਕੀਤਾ, ਇਹ ਜਿਹੜਾ ਖਤਮ ਨਹੀਂ ਹੋਇਆ। ਔਰ ਮੈਨੂੰ ਇਸ ਬਾਰੇ ਹੁਣ ਕੋਈ ਸ਼ੱਕ ਨਹੀਂ ਲੱਗਦਾ ਕਿ ਵੀ ਇਹ ਜਿਹੜਾ ਵਾਟਰ ਬੌਂਬ ਹੈ ਇਹ ਇਸੇ ਹੀ ਆਪਰੇਸ਼ਨ ਸੰਦੂਰ, ਕਿਉਂਕਿ ਕੰਟੀਨਿਊਟੀ ਔਰ ਇਹ ਦਵੇਦੀ ਜਦੋਂ ਕਿ ਪੂਰੇ ਹੜ੍ਹ ਆਏ ਹੋਏ ਨੇ ਉਦੋਂ ਕਹਿ ਰਿਹਾ ਵੀ ਬੰਦ ਨਹੀਂ ਕੀਤਾ, ਔਰ ਉਹੀ ਜਿਹਦੀ ਕਿਤਾਬ ਰਿਲੀਜ਼ ਦੇ ਉੱਤੇ ਇਹ ਦਵੇਦੀ ਕਹਿ ਰਿਹਾ ਵੀ ਆਪਰੇਸ਼ਨ ਜਾਰੀ ਹੈ, ਉਹ ਕਹਿ ਰਿਹਾ ਵੀ ਅਸੀਂ ਹੁਣ ਪਾਣੀ ਨੂੰ ਵੈਪਨ ਦੇ ਤੌਰ ਤੇ ਵਰਤਣਾ, ਕਿਉਂਕਿ ਦੂਸਰਾ ਤਾਂ ਜੁੱਤੀਆਂ ਖਾ ਕੇ ਦੇਖ ਲਿਆ ਇਹਨਾਂ ਨੇ ਕਿ ਵੀ ਹੁਣ ਜੇ ਅਸੀਂ ਕੀਤਾ ਤੇ ਅੱਗੇ ਨਾਲੋਂ ਵੀ ਮਾੜਾ ਹਾਲ ਹੋਏਗਾ। ਔਰ ਇਸ ਸਾਰੇ ਦੇ ਚੱਲਦਿਆਂ ਔਰ ਇਹ ਵੀ ਜੇ ਦੇਖਿਆ ਜਾਏ ਵੀ ਇੱਕ ਪਾਸੇ ਕਿਤੇ ਵੀ, ਕਿਉਂਕਿ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੁੰਦਾ ਹੈ DC ਦੇ ਕੋਲ ਇਹ ਰਾਈਟਸ ਹੁੰਦੇ ਨੇ ਕਿ ਉਹ ਆਰਮੀ ਨੂੰ ਤਲਬ ਕਰ ਸਕਦਾ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ 'ਚ। ਹੁਣ ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਜਿਹੜੇ ਪਹਿਲਾਂ ਪ੍ਰਭਾਵਿਤ ਹੋਏ, ਖਾਸ ਤੌਰ ਤੇ ਗੁਰਦਾਸਪੁਰ ਜਾਂ ਫਿਰੋਜ਼ਪੁਰ ਜਾਂ ਹੁਸ਼ਿਆਰਪੁਰ ਦਾ ਪਾਰਟਲੀ, ਕਿਤੇ ਤੁਹਾਨੂੰ ਫੌਜ ਨਜ਼ਰ ਨਹੀਂ ਆਈ, ਕਿਤੇ ਫੌਜ ਦੀਆਂ ਬੇੜੀਆਂ ਨਜ਼ਰ ਨਹੀਂ ਆਈਆਂ, ਕਿਤੇ ਕੋਈ ਹੋਰ ਨਹੀਂ ਹੋਇਆ। ਰਾਦਰ ਅੱਜ ਆਪਣੇ ਇੱਕ ਯੂਟਿਊਬਰ ਨੇ ਜਿਹਦੇ ਤੇ ਪੰਜਾਬ ਇਜ਼ ਡਿਫਰੈਂਟ ਇਸ ਦੇ ਥੱਲੇ ਉਹਨੇ ਪੂਰੀ ਇੱਕ
ਅੱਧੇ ਘੰਟੇ ਦਾ ਸ਼ੋਅ ਕੀਤਾ ਔਰ ਉਹਦੇ 'ਚ ਉਹਨੇ ਗੁਫ਼ਤਗੂ ਜਿਹੜੀ ਕਪੂਰਥਲੇ ਦੇ ਵਿੱਚ ਇੱਕ ਸਿੱਖ ਪ੍ਰਿਤਪਾਲ ਸਿੰਘ ਜਿਹੜੇ ਕਿ ਕਿਉਂਕਿ ਕੋਚ ਫੈਕਟਰੀ ਹੈ ਕਪੂਰਥਲੇ 'ਚ ਉਸ ਬਣਾਉਂਦੇ ਨੇ ਉਸ ਰੇਲਵੇ ਨਾਲ ਰਿਲੇਟਡ ਹੀ ਸੰਬੰਧ ਉਹਨਾਂ ਨੇ ਦੇਖਿਆ ਕਿ ਵੀ 4 ਚੁਫੇਰੇ ਤਾਂ ਪਿੰਡ ਜਿਹੜੇ ਨੇ ਉਹ ਪਾਣੀ 'ਚ ਡੁੱਬ ਗਏ ਤੁਸੀਂ ਜੇ ਰਾਹਤ ਵੀ ਪਹੁੰਚਾਣੀ ਹੈ ਜਾਂ ਕੱਢਣਾ ਉਹਨਾਂ ਦੇ ਲਈ ਬੇੜੀਆਂ ਚਾਹੀਦੀਆਂ ਨੇ ਬੇੜੀਆਂ ਨਾ ਐਡਮਿਨਿਸਟ੍ਰੇਸ਼ਨ ਨੇ ਦਿੱਤੀਆਂ ਨਾ ਕੋਈ ਫੌਜ ਆਈ ਨਾ ਦੂਜੇ ਆਏ ਉਹਨਾਂ ਨੇ ਆਪਣੇ ਸਾਰੇ ਵਰਕਰਸ ਜਾਂ ਦੂਜਿਆਂ ਨੂੰ ਕਿਹਾ ਉਹਨਾਂ ਨੇ ਆਪਣਾ ਮਾਡਲ ਕਰ ਉਹਨਾਂ ਨੇ ਕਦੇ ਨਹੀਂ ਸੀ ਬਣਾਈਆਂ ਬੇੜੀਆਂ ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿਹੜੀਆਂ ਨੇ ਬੇੜੀ ਜਿਹੜੀ ਹਿਫਾਜ਼ਤ ਮੁਹੱਬਤ ਔਰ ਦੂਸਰਾ ਉਹ 3 ਲਫ਼ਜ਼ ਹਲੀਮੀ ਹਮਦਰਦੀ ਔਰ ਮੁਹੱਬਤ ਇਸ ਦਾ ਪ੍ਰਤੀਕ ਹੈ ਪੰਜਾਬੀ 'ਚ ਲਿਖਿਆ ਉਹਨਾਂ ਨੇ ਬੇੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਪਹਿਲੇ ਦਿਨ ਇੱਕ ਦਿਨ 'ਚ 5 7 ਫਿਰ ਉਹਨਾਂ ਨੇ 4 ਚੁਫੇਰੇ ਹੁਣ ਉਹ ਧੜਾ ਧੜ ਬੇੜੀਆਂ ਔਰ ਇੰਨੀਆਂ ਪ੍ਰੋਫੈਸ਼ਨਲ ਤਿਆਰ ਕਰਕੇ ਜੋ ਉਹਨਾਂ ਨੇ ਜਿੱਥੇ ਜਿੱਥੇ ਪਿੰਡਾਂ 'ਚ ਜਾਂ ਦੂਜੇ ਲੋੜ ਹੈ ਉਹ ਹੁਣ ਜੇ ਇੱਕ ਕਪੂਰਥਲੇ ਦਾ ਕਾਰਖਾਨੇਦਾਰ ਇਹ ਕਰਨ ਦੀ ਹਿੰਮਤ ਫੌਜ ਕਿੱਥੇ ਸੀ ਲੇਕਿਨ ਹੁਣ ਉਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਔਰ ਜਿਹੜੇ ਲੋਕ ਵੀ ਆਏ ਇੰਡੀਪੈਂਡੈਂਟ ਥੋੜੇ ਬਹੁਤ ਮਾਈਂਡਡ ਨਾਨ ਸਿੱਖ ਵੀ ਉਹਨਾਂ ਨੇ ਕਿਹਾ ਵੀ ਪੰਜਾਬ 'ਚ ਤਾਂ ਚੜ੍ਹਦੀ ਕਲਾ ਹੈ ਉਹਦੇ ਉਹ ਵੇਰਵੇ ਦੇਣ ਲੱਗੇ ਵੀ ਚੜ੍ਹਦੀ ਕਲਾ ਕੀ ਹੁੰਦੀ ਉਹਨਾਂ ਨੇ ਕਿਹਾ ਵੀ ਇਹ ਸਿੱਖ ਅਜੀਬ ਕੌਮ ਹੈ ਇਹਨਾਂ 'ਚ ਕੋਈ ਸਭ ਕੁਝ ਰੁੜਿਆ ਹੋਇਆ ਦੂਜਾ ਉਹ ਜਿਹੜਾ ਉਹ ਚੁੱਲ੍ਹਾ ਚੁੱਕ ਕੇ ਕਿਤੇ ਉੱਚੀ ਥਾਂ ਰੱਖਿਆ ਤੇ ਸਾਨੂੰ ਜਾਂਦਾ ਨਹੀਂ ਪਹਿਲਾਂ ਤੁਸੀਂ ਚਾਹ ਪੀਓ ਫਿਰ ਤੁਸੀਂ ਉਹ ਕਹਿੰਦੇ ਸਾਡੀਆਂ ਅੱਖਾਂ 'ਚ ਅੱਥਰੂ ਨੇ ਸਭ ਕੁਝ ਰੁੜ ਕੇ ਆ ਗਿਆ ਇਹਨਾਂ ਦੀ ਸੇਵਾ ਇਹਨਾਂ ਦੀ ਚੜ੍ਹਦੀ ਕਲਾ ਇਹਨਾਂ ਦਾ ਹੁਣ ਜਦੋਂ ਇਹ ਸਾਰਾ ਇੱਕ ਗੱਲ ਜਿਹੜੀ ਦੁਨੀਆ ਭਰ 'ਚ ਆਈ ਕਿ ਪੰਜਾਬੀ ਸਿੱਖ ਸਮਰੱਥ ਨੇ ਕੋਈ ਔਰ ਉਹਨਾਂ ਨੇ ਵੀ ਕਿਹਾ ਵੀ ਕੋਈ ਸਾਡੀ ਮਦਦ ਤੇ ਨਹੀਂ ਆਇਆ ਪਰ ਕੋਈ ਗੱਲ ਨਹੀਂ ਹਾਂ ਮੁਸਲਮਾਨਾਂ ਨੇ ਜ਼ਰੂਰ ਜਿਹੜਾ ਉਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਵੀ ਉਹ ਮੇਵਾਤ ਹਰਿਆਣੇ ਦਾ ਏਰੀਆ ਹੋਏ ਜਾਂ ਰਾਜਸਥਾਨ ਦੀ ਉਸ ਬੈਲਟ 'ਚੋਂ ਟਰਾਲੀਆਂ ਉਹਨਾਂ ਨੇ ਕਿਹਾ ਵੀ ਨਹੀਂ ਜਦੋਂ ਅਸੀਂ ਮੁਸੀਬਤ ਸੀ ਸਿੱਖ ਆ ਕੇ ਸਾਡੇ ਨਾਲ ਖਲੋਤੇ ਸੀ ਔਰ ਈਵਨ ਮਲੇਰਕੋਟਲੇ ਤੋਂ ਦੂਸਰੀ ਚਲੋ ਤਾਂ ਸਾਡੇ ਪੰਜਾਬ ਦਾ ਹਿੱਸਾ ਹੀ ਨੇ ਹੁਣ ਉਸ ਸਾਰੇ 'ਚੋਂ ਚੱਲਦਿਆਂ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਔਰ ਉਹ ਜਿਹੜਾ ਆਇਆ ਇੱਕ ਉਹਨਾਂ ਦਾ ਮਿਨਿਸਟਰ ਸੁਖਰਾਜ ਕੀ ਹੈ ਉਹਦਾ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਵੀ ਰਿਹਾ ਉਹ ਵੀ ਇੱਧਰ ਉੱਧਰ ਘੁੰਮ ਕੇ ਚਲਾ ਗਿਆ ਹੁਣ ਅਮਿਤ ਸ਼ਾਹ ਉਹ ਫਾਈਨਲੀ ਇੱਕ ਥਾਂ ਆਉਂਦਾ ਹੈ ਤੇ ਉਹ 4 ਚੁਫੇਰੇ ਉਹਨੂੰ ਕੋਈ ਦੇਖਦਾ ਵੀ ਨਹੀਂ ਉਹਦੇ ਵੱਲ ਤੇ ਉਹ ਇੱਕ ਦੇ ਕੰਨ 'ਚ ਕਹਿ ਰਿਹਾ ਕਹਿੰਦਾ 4-5 ਬੰਦੇ ਤਾਂ ਫੜ ਕੇ ਲਿਆਓ ਉਹ ਵੀ ਸਾਹਮਣੇ ਆਇਆ ਉਹਨੂੰ ਕਿਹਾ ਹਾਲ ਇਹਨਾਂ ਦਾ ਦੇਖ ਲਓ ਹੁਣ ਇਹ ਹੈ ਜੀ ਮੋਦੀ ਆਏਗਾ ਅੱਜ ਜਾਂ ਕੱਲ੍ਹ ਉਹਦਾ ਹੈ ਪਰ ਵਿੱਚੋਂ ਵਿੱਚ ਇਹ ਵੀ ਆ ਰਿਹਾ ਵੀ ਉਹਦੀ ਸਿਕਿਉਰਿਟੀ ਦਾ ਉਹਨੂੰ ਬੜਾ ਖਤਰਾ ਹੋ ਸਕਦਾ ਹੈਲੀਕਾਪਟਰ ਦੇ ਉੱਤੇ ਹੀ ਜਿਹੜਾ ਦੌਰਾ ਉਹਨੇ ਟਵੀਟ ਤੱਕ ਵੀ ਨਹੀਂ ਕੀਤਾ ਪੈਕੇਜ ਕੋਈ 20,000 ਕਰੋੜ ਮੰਗ ਰਿਹਾ ਕੋਈ 50 ਤਬਾਹੀ ਤਾਂ ਬਹੁਤ ਜ਼ਿਆਦਾ ਹੋਈ ਹੈ ਲੇਕਿਨ ਕੋਈ ਪੈਕੇਜ ਨਹੀਂ ਕੋਈ ਹਮਦਰਦੀ ਦਾ ਬੋਲ ਨਹੀਂ ਲੇਕਿਨ ਸਿੱਖ ਜਿਵੇਂ ਦੁਨੀਆ ਭਰ ਚੋਂ ਕਿਹੜਾ ਗੁਰਦੁਆਰਾ ਹੈ ਜਿੱਥੋਂ ਜਿਹੜਾ ਉਹ ਇਕੱਠ ਨਹੀਂ ਹੋਇਆ ਕਿ ਭਾਈ ਅਸੀਂ ਮਦਦ ਕਰਨੀ ਹੈ ਕੈਨੇਡਾ ਦੇ ਰੇਡੀਓ ਟਾਕ ਸ਼ੋਜ਼ ਦੇ ਉੱਤੇ $2 ਮਿਲੀਅਨ ਇਕੱਠੇ ਕੀਤੇ ਯੂਨਾਈਟਿਡ ਸਿੱਖਸ ਖਾਲਸਾ ਏਡ ਗਲੋਬਲ ਸਿੱਖਸ ਜਿਸ ਲੈਵਲ ਦੇ ਉੱਤੇ ਕਿਸੇ ਨੇ ਔਰ ਪੰਜਾਬ ਦੇ ਕਲਾਕਾਰ ਈਵਨ ਜਿਹੜਾ ਸ਼ਾਇਦ ਸਲਮਾਨ ਖਾਨ ਉਹਨੇ ਵੀ ਆਪਣੇ ਤੌਰ ਦੇ ਉੱਤੇ ਔਰ ਉਹਨਾਂ ਬਾਕੀਆਂ ਨੂੰ ਲੱਗਦਾ ਵੀ ਇਹ ਪੰਜਾਬ ਦੀ ਮਿੱਟੀ ਕੀ ਹੈ ਜਿਸ ਸਾਰੇ ਚੋਂ ਇਸ ਲੈਵਲ ਦੇ ਉੱਤੇ ਲੋਕਾਂ ਦਾ ਵੀ ਜਿਹੜਾ ਕਰੇਜ ਔਰ ਹੌਸਲਾ ਔਰ ਦੂਜਾ ਔਰ ਹੁਣ ਉਹਨਾਂ ਨੂੰ ਇਹ ਲੱਗਾ ਵੀ ਇਹ ਤਾਂ ਫੌਜ ਵੀ ਬਦਨਾਮ ਕਰਵਾਇਆ ਤਾਂ ਉਹੀ ਹੈ ਆਪਰੇਸ਼ਨ ਸੰਦੂਰ ਦੀ ਕੰਟੀਨਿਊਟੀ ਹੁਣ ਹੈ ਆਰਮੀ ਇੰਟੈਂਸੀਫਾਈਜ਼ ਫਲੱਡ ਰਿਲੀਫ ਐਫਰਟਸ ਮੋਦੀ ਟੂ ਰਿਵਿਊ ਸਿਚੁਏਸ਼ਨ ਇਨ ਪੰਜਾਬ ਹੁਣ ਫੌਜ ਆ ਗਈ ਕਿ ਜੀ ਹੁਣ ਤਾਂ ਪਾਣੀ ਵੀ ਰਿਸੀਡ ਹੋਣਾ ਸ਼ੁਰੂ ਹੋ ਗਿਆ ਹੁਣ ਫੌਜ ਦਾ ਕੀ ਕੰਮ ਜਿਹੜੀ ਐਮਰਜੈਂਸੀ ਵਕਤ ਸੀ ਉਸ ਦੇ ਵਿੱਚ ਨਾਲ ਕੋਈ ਨਹੀਂ ਖਲੋਤਾ ਔਰ ਇਸ ਸਾਰੇ ਦੇ ਚੱਲਦੇ ਆ ਈਵਨ ਪੋਲੀਟੀਕਲ ਪਾਰਟੀਆਂ ਭਗਵੰਤ ਮਾਨ ਤਾਂ ਪੈਗ 4 ਲਾ ਕੇ ਪੁੱਠਾ ਹੋ ਗਿਆ ਜੀ ਹੁਣ ਫੋਰਟਿਸ ਹਸਪੀਟਲ ਪਹੁੰਚ ਗਿਆ ਹੁਣ ਉੱਥੇ ਪਹੁੰਚ ਗਿਆ ਨਹੀਂ ਉਹ ਮੋਦੀ ਨੂੰ ਵੀ ਕਹਿ ਰਿਹਾ ਕਿ ਮੈਂ ਜ਼ਰੂਰ ਤੇਰੇ ਸਵਾਗਤ ਲਈ ਹਾਜ਼ਰ ਹੁੰਦਾ ਪਰ ਮੈਂ ਹੁਣ ਪੁੱਠਾ ਹੋਇਆ ਇਹ ਸਾਰੇ ਦੇ ਚੱਲਦੇ ਆ ਹੁਣ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੈ ਤੁਸੀਂ ਦੇਖੋ ਵੀ ਜਦੋਂ ਅਸੀਂ ਇਹ ਬਾਦਲ ਅਕਾਲੀ ਦਲ ਦਾ ਜਿਸ ਕਿਸਮ ਦਾ ਰੋਲ ਔਰ ਜੋ ਕੁਛ ਕਰ ਰਹੇ ਨੇ ਉਹਨਾਂ ਨੇ ਇਹ ਕਹਿ ਕੇ ਹਾਲਾਂ ਸੁਖਬੀਰ ਬਾਦਲ ਗਿਆ ਕਿ ਜੀ ਫਲਾਣੀ ਥਾਂ ਇਹ ਨੋਟ ਵੰਡ ਤੇ ਉੱਥੇ ਇਹ ਕਰਤਾ ਜੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਸਾਡੀ ਸਰਕਾਰ ਹੁੰਦੀ ਤੁਹਾਡਾ ਬੇੜਾ ਗਰਕ ਕੀਤੇ ਹੋਏ ਨੇ ਤੁਸੀਂ ਜਿਹੜੇ ਸਿਲਟ ਭਰੇ ਹੋਏ ਨੇ ਡੈਮਾਂ ਦੇ ਵਿੱਚ ਜਿਹੜੇ ਬੀਜੇਪੀ ਦੇ ਹਵਾਲੇ ਤੁਸੀਂ ਸਾਰੀ ਪਾਵਰ ਕੀਤੀ ਜਿਹਦੇ ਥੱਲੇ ਜਿਹੜਾ ਉਹਨੂੰ ਅੱਜ ਤੱਕ ਉਹਨਾਂ ਦਾ ਇੰਨਾ ਹੌਸਲਾ ਵਧਿਆ ਕਿ ਉਹ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰ ਰਹੇ ਨੇ ਹੁਣ ਕਿਵੇਂ ਹੈਲਪ ਕਰਦੇ ਨੇ ਔਰ ਕਿਵੇਂ ਜਦੋਂ ਅਸੀਂ ਕਹਿੰਦੇ ਹਾਂ ਵੀ ਇਹਨਾਂ ਸਾਰਿਆਂ ਨੇ ਹੀ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਫੜੀਆਂ ਹੋਈਆਂ ਹੁਣ ਬਾਦਲ ਦਲ ਇਹ ਕਹਿ ਰਿਹਾ ਕਿ ਜੀ ਅਸੀਂ
ਜਿਹੜਾ ਇਹ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਕਿਸੇ ਨੂੰ ਵੀ ਵੋਟ ਨਹੀਂ ਪਾਵਾਂਗੇ ਕੈਂਡੀਡੇਟ। ਇਹ ਵੀ ਬੀਜੇਪੀ ਦੀ ਮਦਦ ਕਰਨਾ। ਉਹਨੇ ਕਿਹਾ ਜੀ ਕਿਉਂਕਿ ਅਸੀਂ ਬਾਈਕਾਟ ਕਰ ਰਹੇ ਹਾਂ, ਕਿਉਂਕਿ ਅਸੀਂ ਐਬਸਟੇਨ ਨਹੀਂ ਕਰ ਰਹੇ, ਬਾਈਕਾਟ ਕਰ ਰਹੇ ਹਾਂ, ਕਿਉਂਕਿ ਇਹ ਜਿਹੜੇ ਫਲੱਡ ਆਏ ਨੇ ਕਿਸੇ ਨੇ ਵੀ ਸਾਡੀ ਜਿਹੜੀ ਆ ਮਦਦ ਨਹੀਂ ਕੀਤੀ ਅਨਪ੍ਰੈਸੀਡੈਂਟਡ ਫਲੱਡਸ ਦੇ ਵਿੱਚ। ਹਾਲਾਂ ਇੱਕੋ ਹੀ ਸੀਟ ਹੈ ਇਹਨਾਂ ਕੋਲ ਪਾਰਲੀਮੈਂਟ ਦੇ ਵਿੱਚ, ਹਰਸਿਮਰਨ ਕੌਰ ਦੀ। ਸੋ ਇਹ ਮੈਨੂੰ ਲੱਗਦਾ ਵੀ ਬੀਜੇਪੀ ਨੂੰ ਇਹ ਸੁਨੇਹਾ ਵੀ ਦੇ ਰਹੇ ਨੇ ਵੀ ਅਸੀਂ ਅਵੇਲੇਬਲ ਹੈ ਤੁਹਾਡੇ ਨਾਲ ਆਉਣ ਲਈ। ਉਹ ਹੀ ਘਾ ਨਹੀਂ ਪਾ ਰਹੇ, ਉਹ ਦੇਖ ਰਹੇ ਨੇ ਵੀ ਕੀ ਹੋਏਗਾ। ਲੇਕਿਨ ਅਸੀਂ ਜਿੱਥੇ ਆਪਣੀ ਕੌਮ ਦੀ ਇਸ ਔਖੀ ਘੜੀ ਦੇ ਵਿੱਚ ਜਿਵੇਂ ਉਹਨਾਂ ਨੇ ਦੁਨੀਆ ਦੇ ਸਾਹਮਣੇ ਬਰੇਵ ਫੇਸ ਹੀ ਨਹੀਂ ਦਿੱਤਾ, ਕੰਮ ਕਰਕੇ ਦਿਖਾਇਆ। ਔਰ ਇਸ ਗੱਲ ਨੇ ਇਸ ਮਿਥ ਨੂੰ ਵੀ ਤੋੜਿਆ ਕਿ ਜੀ ਖਾਲਿਸਤਾਨ ਕਿਵੇਂ ਸਰਵਾਈਵ ਕਰੇਗਾ ਇਕਨੋਮਿਕਲੀ, ਕਿਵੇਂ ਜਿਹੜਾ ਆਰਥਿਕ ਤੌਰ 'ਤੇ। ਹੁਣ ਸਾਰਾ ਇੰਡੀਅਨ ਸਟੇਟ ਦੂਜੀਆਂ ਕੋਈ ਤੁਹਾਡੇ ਨਾਲ ਨਹੀਂ ਖਲੋਤਾ। ਡਾਇਸਪੋਰਾ ਸਿੱਖਾਂ ਨੇ ਹੁਣ ਅੱਜ ਕੋਈ ਜਿਹੜਾ 20 ਪਿੰਡ ਗੋਦ ਲੈ ਰਿਹਾ, ਕੋਈ 10 ਪਿੰਡ ਲੈ ਰਿਹਾ, ਲੱਖਾਂ ਕਰੋੜਾਂ ਲੰਗਰ ਤਾਂ, ਔਰ ਦੂਸਰਾ ਤਾਂ ਹੁਣ ਵੇਸਟ ਵਾਲੀ ਹੱਦ ਤੱਕ ਪਹੁੰਚਿਆ ਕਿਉਂਕਿ ਉਸ ਦੇ ਸੈਲਫਿਸ਼ ਲੋਕ ਵੀ ਹੁੰਦੇ ਨੇ ਜਿਹੜਾ ਉਹਦਾ ਫਾਇਦਾ ਚੁੱਕਦੇ ਨੇ। ਪਰ ਇਹ ਖਾਲਸਾ ਪੰਥ ਦੇ ਉੱਤੇ ਗੁਰੂ ਦੀ ਰਹਿਮਤ ਹੈ ਕਿ ਭਾਈ ਜਿਉਂ-ਜਿਉਂ ਮੁਸੀਬਤ ਆਉਂਦੀ ਹੈ ਤਿਉਂ ਤੋਂ ਬੈਸਟ ਆਫ ਦਾ ਸਿੱਖ ਬਾਹਰ ਆਉਂਦਾ ਹੈ। ਪਰ ਇਹਨਾਂ ਨੇ ਇਹ ਬਿਲਕੁਲ, ਮੈਨੂੰ ਹੁਣ ਕੋਈ ਦੁਬਿਧਾ ਇਸ 'ਚ ਨਹੀਂ ਹੈ ਕਿ ਇਹਨਾਂ ਦਾ ਅਖੌਤੀ ਜਿਹੜਾ ਆਪਰੇਸ਼ਨ ਸੰਦੂਰ ਹੈ ਉਸ ਦਾ ਪਾਰਟ 2 ਵਾਟਰ ਵੈਪਨ ਜਿਹੜਾ ਉਹ ਕਹਿ ਰਹੇ ਨੇ, ਦਵੇਦੀ ਕਹਿ ਰਿਹਾ ਜੀ ਇਹ ਕੰਟੀਨਿਊ ਹੈ। ਆਲਰੇਡੀ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਹੁਣ ਪਾਰਟ 3 ਕੀ ਹੋਏਗਾ ਇਹ ਵੀ ਇਹਨਾਂ ਦੇ ਕੋਲ ਹੈ ਕਿ ਵੀ ਇਹਨਾਂ ਨੇ ਕੀ ਕਰਨਾ ਹੈ। ਪਰ ਪੰਜਾਬ ਦੀ ਸਿੱਖ ਕੌਮ ਦੀ ਬਰਬਾਦੀ ਮੁਕੰਮਲ ਜਿਹੜੀ ਹੈ, ਟੋਟਲ ਵਾਰ ਜਿਹੜੀ ਉਹਨਾਂ ਨੇ ਵਿੱਢੀ ਹੋਈ ਹੈ, ਉਹ ਇਹਨਾਂ ਦੇ ਪੱਖ ਤੋਂ ਜਿਹੜੀ ਹੈ ਉਹਦੇ 'ਚ ਕੋਈ ਪੌਜ਼ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।